ਕਿਧਰੇ ਵੀ ਨਹੀਂ ਆਉਂਦੀਆਂ। ਉਹ ਤੇ 에ਅਰਪੋਰਟ ਤੋਂ ਇਮੀਗ੍ਰੇਸ਼ਨ ਵਾਲੇ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਸਿਰਫ ਇਹੀ ਦੱਸੀਏ ਨਾ ਕਿ ਆਈ ਐਮ ਐਕਟਰ ਫਰੋਮ ਪਾਕਿਸਤਾਨ। ਵਾਓ ਗੁੱਡ ਯੂ ਲੁਕਸ ਲਾਈਕ। ਮੈਨੂੰ ਇਮੀਗ੍ਰੇਸ਼ਨ ਵਾਲਾ ਕਹਿੰਦਾ ਵਾਟ ਕਾਈਂਡ ਆਫ ਐਕਟਰ ਯੂ ਆਰ। ਮੈਂ ਕਿਹਾ ਆਈ ਐਮ ਕਮੇਡੀਅਨ। ਮੈਂ ਕਹਿੰਦਾ ਓ ਯੂ ਲੁਕਸ ਲਾਈਕ ਗੁੱਡ ਇੰਡੀਅਨ ਪਾਕਿਸਤਾਨੀ ਫਿਲਮ। ਮੈਂ ਕਿਹਾ ਨੋ ਪੰਜਾਬੀ ਫਿਲਮ। ਯੈਸ ਪੰਜਾਬ ਆਈ ਨੋ ਪੰਜਾਬ ਇਜ਼ ਗੁੱਡ। ਜ਼ਰਾ ਜੀ ਕੋਈ ਮੁਸ਼ਕਿਲ ਨਹੀਂ ਆਉਂਦੀ ਸਰ। 에ਅਰਪੋਰਟ ਤੋਂ ਬਾਹਰ ਨਿਕਲੀਏ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕੌਣ ਲੈਣ ਆਇਆ। ਉੱਥੇ ਸਾਰੇ ਕੋਈ ਤਿਆਰ ਖਲੋਤੇ ਹੁੰਦੇ ਵੀ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਭਾਜੀ। ਹਾਂਜੀ ਜਿਹੜਾ ਪੰਜਾਬੀ ਨੂੰ ਕਹਿੰਦਾ ਉਹ ਕਹਿੰਦਾ ਭਾਈ ਮੇਰੇ ਨਾਲ ਆਓ, ਮੇਰੇ ਨਾਲ ਖਾਓ, ਮੇਰੇ ਕੋਲ ਰਵੋ ਤੇ ਮੇਰੇ ਨਾਲ ਚੱਲੋ। ਤੇ ਨਾ ਹੀ ਗਵਰਨਮੈਂਟ ਕੋਈ ਪ੍ਰੋਬਲਮ ਕਰਦੀ, ਕੋਈ ਪ੍ਰੋਬਲਮ ਨਹੀਂ ਕਰਦੀ। ਕਿਉਂਕਿ ਮੈਨੂੰ ਯਾਦ ਹੈ ਜਦੋਂ ਅਸੀਂ ਪੰਜਾਬੀ ਫਿਲਮਸ ਮਤਲਬ 10-15 ਸਾਲ ਪਹਿਲਾਂ ਸੋਚਿਆ ਆਡੀਅੰਸਿਸ ਤਕਰੀਬਨ ਸਿੱਖ ਪੰਜਾਬੀ ਜਾਂਦੇ ਸੀ ਸਿਨੇਮਾ ਪੰਜਾਬੀ ਫਿਲਮਸ ਦੇਖਣ। ਮਿਕਸ ਤੁਹਾਨੂੰ ਮਿਲਦੇ ਸੀਗੇ ਹਿੰਦੀ ਫਿਲਮ ਵਿੱਚ। ਹਾਂਜੀ ਉੱਥੇ ਤੁਹਾਨੂੰ ਜੇ ਸਲਮਾਨ ਖਾਨ ਦੀ ਫਿਲਮ ਆ ਜਾਵੇ ਜ਼ਿਆਦਾਤਰ ਪਾਕਿਸਤਾਨੀ ਆਡੀਅੰਸ ਮਿਲਦੀ ਜੀ। ਜਿਵੇਂ ਮੈਨੂੰ ਯਾਦ ਹੈ ਕਿ ਉਹਦੀ ਫਿਲਮ ਦਾ ਨਾਂ ਜਦੋਂ ਪਾਕਿਸਤਾਨ ਕ੍ਰੋਸ ਕਰ ਜਾਂਦੇ ਆ। ਹਾਂਜੀ ਉਹ ਫਿਲਮ ਜਦੋਂ ਆਈ ਸੀ ਮੈਨੂੰ ਲੱਗਦਾ 90% ਪਾਕਿਸਤਾਨੀ ਆਡੀਅੰਸ। ਤਾਂ ਹੁਣ ਆਡੀਅੰਸਿਸ ਥੋੜਾ ਬਦਲਾਵ ਆ ਰਿਹਾ। ਚੜ੍ਹਦੇ ਲਹਿੰਦੇ ਪੰਜਾਬ ਦੇ ਦੋਨੀ ਮਿਕਸਡ ਆਡੀਅੰਸਿਸ ਹੋ ਗਏ ਪਰ ਆਡੀਅੰਸ ਫੁੱਲ ਨਹੀਂ ਹਜੇ ਦਿਸਦਾ। ਸ਼ਾਇਦ ਕਰੋਨਾ ਦਾ ਹੋਊਗਾ ਪਰ ਤੁਸੀਂ ਕੀ ਸਮਝਦੇ ਕਿ ਕੀ ਹੋਰ ਹੋ ਸਕਦਾ ਹੈ? ਤੁਸੀਂ ਕੀ ਕਰ ਸਕਦੇ ਕਿ ਆਡੀਅੰਸਿਸ ਹੋਰ ਜ਼ਿਆਦਾ ਵਧਣ ਤਾਂ ਫਿਲਮਸ ਆਪਣੀਆਂ ਪੰਜਾਬੀ। ਅੱਛਾ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜੀ ਬਾਲੀਵੁੱਡ ਦੀ ਗੱਲ ਕਰਦੇ ਹਾਂਜੀ। ਨਹੀਂ ਸਰ ਸਲਮਾਨ ਖਾਨ ਸਾਹਿਬ, ਆਮਰ ਖਾਨ ਸਾਹਿਬ ਤੇ ਸ਼ਾਹਰੁਖ ਖਾਨ ਸਾਹਿਬ ਉਹ ਸਾਡੇ ਹੈਗੇ ਨੇ। ਹਾਂਜੀ ਸਾਡੇ ਪਿਸ਼ਾਵਰ ਦੇ ਹੈਗੇ ਨੇ। ਤੇ ਇਸ ਵਾਸਤੇ ਉਹ ਪਾਕਿਸਤਾਨੀ ਆਡੀਅנס ਜ਼ਿਆਦਾ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਹੈਗੇ ਨੇ। ਔਰ ਸਹੀ ਗੱਲ ਹੈ ਉਹ ਸਾਡੇ ਹੀ ਨੇ। ਉਹ ਅਸੀਂ ਥੋੜੇ ਅਰਸੇ ਵਾਸਤੇ ਉਹਨਾਂ ਨੂੰ ਦਿੱਤੇ ਨੇ ਫਿਰ ਅਸੀਂ ਵਾਪਸ ਲੈ ਲਾਂਗੇ। ਜਿਹੜੀ ਇੰਡੀਅਨ ਫਿਲਮ ਸੀ ਜੀ ਬਾਲੀਵੁੱਡ ਦੀ ਉਹਨੂੰ ਤਾਮਿਲ ਫਿਲਮ ਨੇ ਰਗੜਤਾ ਸੀ। ਤਾਮਿਲ ਬਹੁਤ ਤੇਜ਼ ਆਇਆ ਸੀ ਉਹਨਾਂ ਨੇ ਚੁੱਪ ਫਟੇ ਦਿੱਤੇ। ਹੁਣ ਪੰਜਾਬੀ ਜਿਹੜੀ ਫਿਲਮ ਆਈ ਹੈ ਨਾ ਜੀ ਉਹਨੇ ਬਾਲੀਵੁੱਡ ਉਹਨੇ ਤਾਮਿਲ ਬੜੀ ਛੋਟੀ ਗੱਲ ਹੈ ਭਾਜੀ ਇਸ ਵਾਰੀ ਹਾਲੀਵੁੱਡ ਨੂੰ ਵੀ ਝਟਕਾ ਲੱਗਾ। ਇਹ ਤੁਹਾਡੇ ਸਾਹਮਣੇ ਗ੍ਰੈਗ ਦੀ ਫਿਲਮ ਲੱਗੀ ਹੈ 007 ਤੇ ਚੂਲਾਂ ਹਿਲੀਆਂ ਕਿ ਨਹੀਂ ਹਿਲੀਆਂ। ਸਰ ਮੈਂ ਉਹ ਗਾਣਾ ਜਦੋਂ ਵੀ ਸੁਣਨਾ ਨਾ ਜੀ ਕਿ ਕੰਨਾਂ ਕਾਬਲ ਕੰਧਾਰ ਦੀਆਂ ਹਿਲਦੀਆਂ ਜਦੋਂ ਸਰਦਾਰ ਬੋਲਦਾ ਉਹ ਸਿਰਫ ਗੱਲ ਨਹੀਂ ਹੈਗੀ ਉਹ ਸਹੀ ਗੱਲ ਏ ਕਿ ਜਦੋਂ ਪੰਜਾਬੀ ਰਲ ਜਾਣ ਨਾ ਦੋ ਤੇ ਫਿਰ ਫੱਟੇ ਦੇਣ ਦੇ ਚੱਕ ਪੰਜਾਬੀ। ਮੇਰੇ ਭਰਾ ਦੀ ਗਿੱਪੀ ਬਾਈ ਦੀ ਫਿਲਮ ਵੀ ਅੱਗੇ ਆ ਰਹੀ ਹੈ ਫੱਟੇ ਦੇਣ ਦੇ ਚੱਕ ਪੰਜਾਬੀ। ਤੁਸੀਂ ਪੰਜਾਬੀ ਫਿਲਮਾਂ ਦੇ ਨਾਂ ਦੇਖੇ ਹੋਣੇ ਨੇ। ਹਾਂਜੀ ਫੌਰਨ ਯਾਦ ਹੋ ਜਾਂਦੇ ਨਾਂ ਯਾਦ ਇਸ ਵਾਸਤੇ ਕਿ ਹਾਂ ਇਹ ਮਿਸਲਾਂ ਹੈਗੀਆਂ ਨੇ ਜ਼ਰਬਲ ਮਿਸਲਾਂ ਹੈਗੀਆਂ ਨੇ ਔਰ ਇਹ ਸਾਰੀਆਂ ਅਸੀਂ ਪੂਰੀਆਂ ਕਰਕੇ ਹਟਣੀਆਂ ਸਰ। ਅਸੀਂ ਆਪਣੇ ਪੂਰੇ ਚਾਲ ਲਾ ਕੇ ਹਟਣਾ। ਤੇ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਤਵੱਸਤ ਨਾਲ ਮੈਂ UK ਗਵਰਨਮੈਂਟ ਦਾ ਇੰਤਹਾਈ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਸਕਾਫਤ ਨੂੰ ਉਜਾਗਰ ਕਰਦੇ ਨੇ, ਸਾਡੇ ਨਾਲ ਕੋਆਪਰੇਟ ਕਰਦੇ ਨੇ, ਸਾਡੇ ਨਾਲ ਪਿਆਰ ਕਰਦੇ ਨੇ, ਸਾਨੂੰ ਆਪਣੀ ਥਾਂ ਦਿੰਦੇ ਨੇ। ਤੇ ਉਹਨਾਂ ਸਾਰੇ ਪੰਜਾਬੀਆਂ ਨੂੰ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਹੈਗਾ ਜਦੋਂ ਪੰਜਾਬੀ ਫਿਲਮ ਆਵੇ ਉਹਦੇ 'ਚ ਤੁਸੀਂ ਕਾਸਟ ਨਹੀਂ ਦੇਖਣੀ ਵੀ ਕੌਣ ਕੌਣ ਹੈਗਾ। ਉਹਦੇ ਤੁਸੀਂ ਦੇਖਣਾ ਕਿ ਪੰਜਾਬੀ ਫਿਲਮ ਹੈ ਉਹਨੂੰ ਸਪੋਰਟ ਕਰਨਾ ਉਹਦੀ ਤਾਕਤ ਬਣਨਾ ਤਾਂ ਕਿ ਅਸੀਂ ਪੂਰੀ ਦੁਨੀਆ ਨੂੰ ਇਹ ਦੱਸ ਸਕੀਏ ਕਿ ਬਈ ਪੰਜਾਬੀ ਕੱਲ੍ਹ ਵੀ ਇਕੱਠੇ ਸਨ ਤੇ ਪੰਜਾਬੀ ਅੱਜ ਵੀ ਇਕੱਠੇ ਨੇ। ਤੇ ਜਦੋਂ ਤੱਕ ਇਹ ਦੁਨੀਆ ਕਾਇਮ ਹੈ ਪੰਜਾਬੀ ਦੀ ਬਾਂਹ ਨਹੀਂ ਛੱਡੇਗਾ। ਇੱਕ ਦੋ ਦੀ ਤਾਕਤ ਬਣੇਗਾ ਤੇ ਪੂਰੀ ਦੁਨੀਆ ਨੂੰ ਅਸੀਂ ਲੈ ਕੇ ਡੁੱਬਾਂਗੇ। ਹਾਂਜੀ ਯੈਸ। ਨਹੀਂ ਮੈਨੂੰ ਗੱਲ ਹੁਣ ਯਾਦ ਹੈ ਜਦੋਂ ਗੱਲ ਕਰਦੇ ਸੀਗੇ ਜਦੋਂ ਤੁਹਾਡੀ ਚੱਲ ਮੇਰਾ ਪੁੱਤ 3 ਆਈ ਮੈਂ ਲਿਸਟ ਦੇਖੀ ਸਾਡੇ ਸਿਨੇਮਾ ਦੀ। ਚੱਲ ਮੇਰਾ ਪੁੱਤ 2 ਵੀ ਉਸ ਟਾਈਮ ਸੀਗੀ, ਚੱਲ ਮੇਰਾ ਪੁੱਤ 3 ਵੀ ਸੀਗੀ, ਕਿਸਮਤ 2 ਵੀ ਆਈ ਸੀਗੀ ਤੇ ਇੱਕ ਸਿੱਧੂ ਮੂਸੇਵਾਲੇ ਦੀ ਫਿਲਮ ਵੀ ਉਸੇ ਹਫ਼ਤੇ। ਹਾਂਜੀ 4 ਫਿਲਮਾਂ ਪਹਿਲੀ ਵਾਰੀ ਪੰਜਾਬੀ ਆਪਣੇ ਇੰਗਲਿਸ਼ ਸਿਨੇਮਾ 'ਚ ਲੱਗੀਆਂ। ਯੈਸ ਇਹ ਕਮਾਲ ਦੀ ਗੱਲ ਹੈ।